ਕਿਵੇਂ ਸਾਰੀ ਫੌਜ ਕਲੈਪਸ ਹੁੰਦੀ ਹੈ ਜੇ ਸੱਚਮੁੱਚ ਫੌਜ ਜਿਹੜੀ ਹੈ ਉਹ ਤੁਸੀਂ ਬਣਾਈ ਹੁੰਦੀ, ਜਿਹੜੇ ਕਿਉਂਕਿ ਕਰਪਸ਼ਨ ਦਾ ਲੈਵਲ ਉਦੋਂ ਕਿਸੇ ਨੇ ਸਟੋਰੀਜ਼ ਨਹੀਂ ਕੀਤੀਆਂ ਕਿ ਜੀ ਇਹ ਕਰਪਟ ਨੇ ਇਹ ਮਾਰ ਮਰਾਈ ਹੈ। ਔਰ ਕਿਉਂਕਿ ਇਸ ਤੋਂ ਪਹਿਲਾਂ ਵੀ ਅਸ਼ਰਫ ਗਨੀ ਤੋਂ ਵੀ ਪਹਿਲਾਂ ਜਦੋਂ ਕਿ ਤਾਲਿਬਾਨ 1996 'ਚ ਆਏ, ਜੋ ਕੁਛ 1999-90 ਤੋਂ 1996 ਤੱਕ ਹੋਇਆ, ਇਹੀ ਸਾਰੇ ਕੋਈ ਦੋਸਤਮ, ਕੋਈ ਮਸੂਦ, ਕੋਈ ਦੂਜੇ ਵੱਡੇ ਵੱਡੇ ਜਿਨ੍ਹਾਂ ਨੂੰ ਬਾਹੂਬਲੀ ਕਹਿੰਦੇ ਨੇ ਡਰੱਗ ਲਾਰਡਸ ਸੀ, ਇਹਨਾਂ ਦੀ ਸਰਪ੍ਰਸਤੀ ਨਿਗਰਾਨੀ ਥੱਲੇ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਕਿਉਂਕਿ ਉਹਨਾਂ ਕਬੀਲਿਆਂ ਨਾਲ ਸੰਬੰਧਿਤ ਸੀ, ਡਰੱਗ ਦੀਆਂ ਤਸਕਰੀ ਹੋਈ। ਲੇਕਿਨ ਹੁਣ ਆਲ ਆਫ ਏ ਸਡਨ ਜਿਹੜਾ ਸਭ ਕੁਛ ਹੈ ਉਹ ਇੱਕ ਖਾਤੇ 'ਚ ਪਾਉਣਾ, ਇਹ ਨਹੀਂ ਹੈ ਕਿ ਜਦੋਂ ਅਸੀਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਦਾ ਜ਼ਿਕਰ ਕਰਦੇ ਹਾਂ, 18ਵੀਂ ਸਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਹੈ ਸਿੱਖਾਂ ਦਾ, ਦੋਨੋਂ ਪਾਸਿਆਂ ਦੀ ਪਰਸੀਕਿਊਸ਼ਨ 'ਚੋਂ ਗੁਜ਼ਰਿਆ। ਇੱਕ ਪਾਸੇ ਮੁਗਲ ਐਮਪਾਇਰ, ਇੱਕ ਪਾਸੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਜਿਹੜੇ ਹਮਲਾਵਰ ਨੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸਿੱਖ ਮਿਸਲਾਂ ਰਾਹੀਂ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੱਕ ਪਹੁੰਚਦੇ ਹਾਂ, ਉਸ ਸਾਰੇ ਪਾਰਟ ਨੂੰ ਜਿਹੜਾ ਉਹ ਆਪਣੇ ਅਨੁਕੂਲ ਬਣਾ ਰਿਹਾ ਕਿ ਭਾਈ ਬਾਈਡਨ ਨੇ ਜੋ ਵਾਪਸ ਕੱਢਣ ਦਾ ਫੈਸਲਾ ਕੀਤਾ ਠੀਕ ਕੀਤਾ, ਕਿਉਂਕਿ ਉਹ ਟਰੰਪ ਨੇ ਵੀ, ਹਾਲਾਂਕਿ ਅਸੀਂ ਟਰੰਪ ਦੇ ਬਹੁਤ ਸਾਰੇ ਦੂਸਰੇ ਮੁੱਦਿਆਂ ਨੂੰ ਕ੍ਰਿਟਿਸਾਈਜ਼ ਕੀਤਾ, ਪਰ ਇਰਾਕ 'ਚੋਂ ਫੌਜ ਕੱਢਣ ਦਾ ਫੈਸਲਾ, ਅਫਗਾਨਿਸਤਾਨ 'ਚੋਂ ਫੌਜ ਕੱਢਣ ਦਾ ਫੈਸਲਾ, ਕਿਉਂਕਿ ਗਰਾਊਂਡ ਰਿਐਲਿਟੀ ਉਹਨੇ ਦੇਖੀ ਕਿ ਭਾਈ ਅਲਟੀਮੇਟਲੀ ਇਹੀ ਫੋਰਸ ਨੇ, ਉਦੋਂ ਵੀ ਅਸ਼ਰਫ ਗਨੀ ਬੈਠਾ ਹੀ ਸੀ, ਉਹਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਹੋਏ, ਔਰ ਹਾਲ ਦੀ ਘੜੀ ਜੇ ਇਹ ਕਹਿਣ ਹਾਂ ਅਸੀਂ ਵੀ ਮੋਨੀਟਰ ਕਰ ਰਹੇ ਹਾਂ, ਜੇ ਕੋਈ ਵੀ ਲਾਈਨ ਜਿਹੜੀ ਹੈ ਗਲਤ ਜਾਂਦੀ ਹੈ ਤੇ ਅਸੀਂ ਉਵੇਂ ਹੀ ਵਿਰੋਧ ਕਰਾਂਗੇ। ਔਰ ਇਹ ਅਮਰੀਕਾ ਦੀ ਬਿਊਟੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੀ ਅਫਗਾਨਿਸਤਾਨ ਦੇ ਮੁੱਦੇ ਤੇ ਇਮਾਨਦਾਰ ਪਹੁੰਚ ਨੂੰ ਲੈ ਕੇ ਕੁਝ ਹਲਕਿਆਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਅਮਰੀਕਾ ਵਿੱਚ ਰਹਿ ਕੇ ਅਮਰੀਕਾ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਹਨਾਂ ਦਿਨਾਂ ਦੇ ਪ੍ਰੋਗਰਾਮਾਂ ਨੂੰ ਬੜੇ ਜਿਹੜਾ ਚਾਅ ਨਾਲ ਦੇਖਿਆ। ਰੋਜ਼ਾਨਾ ਨਵੇਂ ਕਮੈਂਟਸ ਔਰ ਨਵੇਂ ਵਿਊਅਰਸ ਸਾਡੇ ਨਾਲ ਜੁੜਦੇ ਵੀ ਨੇ, ਬਿਲਕੁਲ, ਔਰ ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜਿਹੜਾ ਸਾਡੀ ਪਹੁੰਚ ਨੂੰ। ਔਰ ਇਹ ਵੀ ਹੈ ਕਿ ਜਿੱਥੇ ਇੱਕ ਨਜ਼ਰੀਆ ਕਿਸੇ ਸਿਚੁਏਸ਼ਨ ਨੂੰ ਦੇਖਣ ਦਾ ਕਿਸੇ ਦਾ ਹੁੰਦਾ ਹੈ, ਦੂਸਰਾ ਨਜ਼ਰੀਆ ਵੀ ਹੁੰਦਾ ਹੈ। ਔਰ ਜਿਵੇਂ ਅਸੀਂ ਇਹ ਮਹਿਸੂਸ ਕੀਤਾ ਕਿ ਭਾਰਤੀ ਮੀਡੀਆ ਦਾ ਪ੍ਰੋਪੇਗੈਂਡਾ ਵੀ ਔਰ ਉਹਦੇ ਨਾਲ ਵੈਸਟਰਨ ਔਰ ਅਮਰੀਕਨ ਮੀਡੀਆ ਵੀ, ਤੁਸੀਂ ਦੇਖੋ ਕਿ ਵੀ ਇਹੀ ਜਿਨ੍ਹਾਂ ਨੂੰ ਲਗਭਗ ਅਸ਼ਰਫ ਗਨੀ ਦੇ 20 ਸਾਲ ਦੇ ਪੀਰੀਅਡ ਦੇ ਦੌਰਾਨ, ਜਦੋਂ ਕਿ ਅਸ਼ਰਫ ਗਨੀ ਜਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ, ਜੇ ਅਸੀਂ ਅਮਰੀਕਨ ਔਰ ਨੈਟੋ ਦਾ ਦੇਖੀਏ, ਕੋਈ ਪ੍ਰੋਬਲਮ ਨਜ਼ਰ ਨਹੀਂ ਸੀ ਆਉਂਦੀ। ਇਹਦੇ ਬਾਵਜੂਦ ਕਿ ਇਹਨਾਂ ਦੇ ਜਿਹੜਾ ਹਾਮਿਦ ਕਰਜ਼ਾਈ ਦੇ ਪੀਰੀਅਡ ਤੋਂ ਅਸ਼ਰਫ ਗਨੀ ਤੱਕ ਪਹੁੰਚਦੇ ਆ, ਡਰੱਗਸ, ਕੋਕੇਨ, ਓਪੀਅਮ, ਉਹਦੀ ਸਪਲਾਈ 4 ਤੋਂ 6 ਗੁਣਾ ਵਧੀ। ਦੁਨੀਆ ਦਾ ਜਿਹੜਾ ਸਾਰਾ ਡਰੱਗ ਕਾਰਟੈਲ ਹੈ ਉਹਦਾ ਆਧਾਰ ਉਹ ਬਣਿਆ। ਕਰਪਸ਼ਨ ਕਿਸ ਲੈਵਲ ਤੇ ਹੋਏਗੀ ਕਿ ਜੇ ਉਹਨਾਂ ਦਾ ਪ੍ਰਧਾਨ, ਜਿਹਨੂੰ ਬਹੁਤ ਪ੍ਰੈਜ਼ੀਡੈਂਟ ਗਨੀ ਜਿਹਦਾ ਬਹੁਤ ਓਨੈਸਟ ਇਮੇਜ ਸੀ, ਉਹ $200 ਮਿਲੀਅਨ ਤੁੰਨ ਕੇ ਜਹਾਜ਼ 'ਚ ਦੌੜਦਾ, ਕਿਵੇਂ ਸਾਰੀ ਫੌਜ ਕਲੈਪਸ ਹੁੰਦੀ ਹੈ ਜੇ ਸੱਚਮੁੱਚ ਫੌਜ ਜਿਹੜੀ ਹੈ ਉਹ ਤੁਸੀਂ ਬਣਾਈ ਹੁੰਦੀ, ਜਿਹੜੇ ਕਿਉਂਕਿ ਕਰਪਸ਼ਨ ਦਾ ਲੈਵਲ ਉਦੋਂ ਕਿਸੇ ਨੇ ਸਟੋਰੀਜ਼ ਨਹੀਂ ਕੀਤੀਆਂ ਕਿ ਜੀ ਇਹ ਕਰਪਟ ਨੇ ਇਹ ਮਾਰ ਮਰਾਈ ਹੈ। ਔਰ ਕਿਉਂਕਿ ਇਸ ਤੋਂ ਪਹਿਲਾਂ ਵੀ ਅਸ਼ਰਫ ਗਨੀ ਤੋਂ ਵੀ ਪਹਿਲਾਂ ਜਦੋਂ ਕਿ ਤਾਲਿਬਾਨ 1996 'ਚ ਆਏ, ਜੋ ਕੁਛ 1999-90 ਤੋਂ 1996 ਤੱਕ ਹੋਇਆ, ਇਹੀ ਸਾਰੇ ਕੋਈ ਦੋਸਤਮ, ਕੋਈ ਮਸੂਦ, ਕੋਈ ਦੂਜੇ ਵੱਡੇ ਵੱਡੇ ਜਿਨ੍ਹਾਂ ਨੂੰ ਬਾਹੂਬਲੀ ਕਹਿੰਦੇ ਨੇ ਡਰੱਗ ਲਾਰਡਸ ਸੀ, ਇਹਨਾਂ ਦੀ ਸਰਪ੍ਰਸਤੀ ਨਿਗਰਾਨੀ ਥੱਲੇ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਕਿਉਂਕਿ ਉਹਨਾਂ ਕਬੀਲਿਆਂ ਨਾਲ ਸੰਬੰਧਿਤ ਸੀ, ਡਰੱਗ ਦੀਆਂ ਤਸਕਰੀ ਹੋਈ। ਲੇਕਿਨ ਹੁਣ ਆਲ ਆਫ ਏ ਸਡਨ ਜਿਹੜਾ ਸਭ ਕੁਛ ਹੈ ਉਹ ਇੱਕ ਖਾਤੇ 'ਚ ਪਾਉਣਾ, ਇਹ ਨਹੀਂ ਹੈ। ਜੇ ਜ਼ਿੰਮੇਵਾਰੀ ਨਿਰਧਾਰਿਤ ਕਰਨੀ ਹੈ ਫਿਰ ਇਹ ਹੋਏਗਾ ਕਿ ਇਮਾਨਦਾਰੀ ਨਾਲ ਦੇਖੋ ਕਿਹਦਾ ਕੀ ਰੋਲ ਰਿਹਾ। ਲੇਕਿਨ ਸਾਡੇ ਕੁਝ ਸਿੱਖ ਵੀਰ ਜਿਨ੍ਹਾਂ 'ਚੋਂ ਇੱਕ ਸੱਜਣ ਸਿਐਟਲ ਤੋਂ ਸ਼ਾਦੀਪ ਸਿੰਘ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕੱਲ੍ਹ ਕਿਹਾ ਕਿ ਜੀ ਮੈਂ TV 84 ਨੂੰ ਦੇਖਦਾ ਸੀ, ਹੁਣ ਮੈਂ ਡਿਸਲਾਈਕ ਕਰ ਰਿਹਾ ਕਿਉਂਕਿ ਤੁਸੀਂ ਅਮਰੀਕਾ ਵਿਰੋਧੀ ਲਾਈਨ ਜ਼ਿਆਦਾ ਲਈ ਹੋਈ ਹੈ।
ਸਾਡੇ ਇੱਕ ਹੋਰ ਮਿੱਤਰ ਸੱਜਣ ਜਿਹੜੇ ਬੜੇ ਹਾਈਲੀ ਇੰਟੈਲੈਕਚੁਅਲ ਨੇ, ਉਹਨਾਂ ਨੇ ਵੀ ਮੇਰੇ ਉੱਤੇ ਮੈਨੂੰ ਇਹ ਕਿਹਾ ਕਿ ਜੀ ਤੁਸੀਂ ਜਿਹੜਾ ਕੰਗ੍ਰੈਚੁਲੇਸ਼ਨ ਕੀਤਾ ਹੈ ਤਾਲਿਬਾਨ ਨੂੰ 15 ਅਗਸਤ ਵੇਲੇ, ਇਹ 2-4 ਜਿਹੜਾ ਜਾਣਾ ਹੈ ਔਰ ਇਸ ਦੇ ਕਨਸੀਕੁਐਂਸਿਸ ਜਾਂ ਦੂਸਰੇ ਜਿਹੜੇ ਨੇ ਹੋ ਸਕਦੇ ਨੇ ਔਰ ਦਿਸ ਦੈਟ ਇਸ ਕਿਸਮ ਦਾ। ਚਲੋ ਮੈਂ ਹਮੇਸ਼ਾ ਓਨੈਸਟ ਡਿਬੇਟ ਮੈਨੂੰ ਚੰਗੀ ਲੱਗਦੀ ਹੈ, ਜਿਹੜੇ ਲੋਕ ਇੱਕ ਨਜ਼ਰੀਏ ਦੇ ਨਾਲ ਉਹ ਸਮਝਦੇ ਨੇ। ਪਹਿਲੀ ਗੱਲ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸਾਰੇ ਪਾਰਟ ਨੂੰ, ਬਿਲਕੁਲ ਇਹ ਠੀਕ ਹੈ ਕਿ ਅਸੀਂ ਇੱਕ ਪਾਸੇ ਕਿਉਂਕਿ ਇੱਥੇ ਵੀ ਕਿਤੇ ਨਾ ਕਿਤੇ ਇੱਕ ਤਬਕੇ ਦੀ ਸਾਈਕੋ ਹਿਸਟਰੀ ਜਿਸ ਨੂੰ ਪ੍ਰੋਪੇਗੈਂਡੇ ਨਾਲ ਬਹੁਤ ਨੈਗੇਟਿਵ ਬਣਾਇਆ ਗਿਆ ਉਹ ਕੰਮ ਕਰਦੀ। ਇਹ ਠੀਕ ਹੈ ਕਿ ਜਦੋਂ ਅਸੀਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਦਾ ਜ਼ਿਕਰ ਕਰਦੇ ਹਾਂ, 18ਵੀਂ ਸਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਹੈ ਸਿੱਖਾਂ ਦਾ, ਦੋਨੋਂ ਪਾਸਿਆਂ ਦੀ ਪਰਸੀਕਿਊਸ਼ਨ 'ਚੋਂ ਗੁਜ਼ਰਿਆ। ਇੱਕ ਪਾਸੇ ਮੁਗਲ ਐਮਪਾਇਰ, ਇੱਕ ਪਾਸੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਜਿਹੜੇ ਹਮਲਾਵਰ ਨੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸਿੱਖ ਮਿਸਲਾਂ ਰਾਹੀਂ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੱਕ ਪਹੁੰਚਦੇ ਹਾਂ, ਉਸ ਸਾਰੇ ਪਾਰਟ ਨੂੰ ਜਿਹੜਾ ਉਹ ਆਪਣੇ ਅਨੁਕੂਲ ਬਣਾ ਰਿਹਾ। ਫਿਰ ਇਹ ਨਹੀਂ ਸੀ ਕਿ ਵੀ ਕੋਈ ਪਰਮਾਨੈਂਟ ਹੌਸਟਿਲਿਟੀ ਨਹੀਂ ਹੁੰਦੀ। ਹੁਣ ਇਸੇ ਹੀ ਅਫਗਾਨਿਸਤਾਨ ਦੇ ਮੁੱਦੇ ਤੇ ਟਰਕੀ ਔਰ ਰਸ਼ੀਆ ਉਹ ਆਲਮੋਸਟ ਇੱਕੋ ਲਾਈਨ ਤੇ ਸੋਚਦੇ ਨੇ। ਹੁਣ ਤੁਸੀਂ ਟਰਕੀ ਔਰ ਰਸ਼ੀਅਨਸ ਦੀ ਹਿਸਟਰੀ ਦੇਖੋ, 14 ਜੰਗਾਂ ਲੜੀਆਂ, ਇਹਦੇ ਵਿੱਚ 12 ਲੂਜ਼ ਕੀਤੀਆਂ ਟਰਕੀ ਨੇ। ਇਹਨਾਂ ਦਾ ਜ਼ਾਰ ਔਰ ਦੂਸਰਾ ਭਰੀ ਪਈ ਆ ਹੌਸਟਿਲਿਟੀ, ਲੇਕਿਨ ਉਹ ਇੰਟਰਸਟ ਤੁਹਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੰਦੇ ਨੇ। ਅੱਜ ਤੁਸੀਂ ਉਸੇ ਲਾਈਨ ਦੇ ਉੱਤੇ ਸੋਚ ਰਹੇ ਹੋ। ਈਵਨ ਈਰਾਨ ਔਰ ਟਰਕੀ ਇਹ ਕੋਈ ਫਰੈਂਡਲੀ ਨਹੀਂ ਰਹੇ ਹੈ। ਉੱਥੇ ਇੱਕ ਸੁੰਨੀ ਔਰ ਸ਼ੀਆ ਦੇ ਨਾਲੋਂ ਵੀ ਬਿਯੋਂਡ ਉਹਨਾਂ ਦੇ ਆਪਣਾ ਪਰਸ਼ੀਅਨ ਐਮਪਾਇਰ ਔਰ ਅਸੈਂਟਲੇਸ਼ਨ, ਲੇਕਿਨ ਅੱਜ ਇਸ ਮੁੱਦੇ ਤੇ ਇਹ ਦੇਖ ਰਹੇ ਨੇ। ਸੋ ਸਿੱਖਾਂ ਨੇ ਤਾਂ 18ਵੀਂ ਸਦੀ ਦੇ ਐਂਡ ਤੱਕ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਹੌਸਟਿਲਿਟੀ ਘੱਲੂਕਾਰਿਆਂ ਦਾ ਪੀਰੀਅਡ ਓਵਰ ਹੁੰਦਾ ਹੈ, ਲਾਹੌਰ 'ਚ ਸਿੱਖ ਰਾਜ ਸਥਾਪਿਤ ਹੁੰਦਾ ਹੈ ਤੇ ਲਾਹੌਰ ਦਰਬਾਰ ਦੇ ਵਿੱਚ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਦਾ ਐਂਬੈਸਡਰ ਸੀ ਔਰ ਕਾਬੁਲ ਕੋਰਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਜਾਂ ਸਿੱਖ ਦਰਬਾਰ ਦਾ ਐਂਬੈਸਡਰ ਸੀ। ਇਸ ਸਿਚੁਏਸ਼ਨ ਨੂੰ ਅਸੀਂ ਅੱਗੇ ਡਿਸਕਸ ਕੀਤਾ ਸੀ ਕਿ 1846 ਦੇ ਵਿੱਚ ਜਦੋਂ ਮਹਾਰਾਣੀ ਜਿੰਦਾ ਨੂੰ ਫੜਿਆ ਜਾਂਦਾ ਹੈ ਔਰ ਉਹਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਲੈਟਰ ਆਫ ਪ੍ਰੋਟੈਸਟ ਦੋਸਤ ਮੁਹੰਮਦ ਖਾਨ ਲਿਖਦਾ ਹੈ ਕਿ ਬਈ ਇਹ ਕੋਈ ਕਰੀਡ ਕੋਈ ਅਲਾਅ ਨਹੀਂ ਕਰਦੀ। ਸੋ ਇਸ ਸਾਰੇ ਪੀਰੀਅਡ 'ਚ ਬੜੇ ਐਸੇ ਪੀਰੀਅਡ ਵੀ ਆਏ। ਇੱਕ ਮੋਰਚਾ ਜਿਹਦੇ 'ਚ ਜਿਹੜਾ ਖਾਨ ਅਬਦੁਲ ਗਫਾਰ ਖਾਨ ਦਾ ਇੱਕ ਉਹਦੀ ਤਹਿਜ਼ੀਮ ਉਹਦੀ ਉਸ ਆਰਗੇਨਾਈਜੇਸ਼ਨ ਤੋਂ ਵੀ ਪਹਿਲਾਂ ਦਾ ਜ਼ਿਕਰ ਹੈ ਕਿ ਗੋਲੀ ਚੱਲੀ ਸੀ ਪਿਸ਼ਾਵਰ ਦੇ ਵਿੱਚ, ਪਠਾਨ ਮਾਰੇ ਗਏ ਸੀ ਬਹੁਤ ਸਾਰੇ। ਅੰਗਰੇਜ਼ੀ ਰਾਜ ਦੇ ਖਿਲਾਫ ਅਕਾਲ ਤਖਤ ਤੋਂ ਅਰਦਾਸ ਕਰਕੇ ਜਥਾ ਅਕਾਲੀ ਮੂਵਮੈਂਟ 1920s ਦੀ ਗੱਲ ਉੱਥੇ ਭੇਜਿਆ ਸੀ। ਸੋ ਮਤਲਬ ਜੇ 100 ਸਾਲ ਪਹਿਲੇ 1920 'ਚ ਸਿੱਖਾਂ ਨੂੰ ਜਿਹੜੇ ਉਹ ਨਜ਼ਰ ਆਉਂਦਾ ਸੀ ਕਿ ਭਾਈ ਇਹ ਜਿਹੜਾ ਪਾਰਟ ਹੈ, ਤੇ ਅੱਜ ਆਲ ਆਫ ਏ ਸਡਨ ਅਸੀਂ ਇਸ ਬਾਕੀ ਰਹੀ ਐਂਟਾਈ ਅਮਰੀਕਾ ਲਾਈਨ। ਦੇਖੋ ਅਮਰੀਕਾ ਦੀ ਜੇ ਖੂਬਸੂਰਤੀ ਨਾ ਹੁੰਦੀ ਕਿ ਅਸੀਂ ਇਸ ਮੁਲਕ 'ਚ ਬੈਠ ਕੇ ਆਪਣੇ ਇੱਥੋਂ ਦੇ ਲੀਡਰਾਂ ਨੂੰ ਵੀ, ਔਰ ਬਾਈਡਨ ਦਾ ਘੱਟ ਕ੍ਰਿਟਿਸਿਜ਼ਮ ਹੋ ਰਿਹਾ ਪਰ ਅਸੀਂ ਬਾਈਡਨ ਨੂੰ ਡਿਫੈਂਡ ਕਰ ਰਹੇ ਹਾਂ ਕਿ ਭਾਈ ਬਾਈਡਨ ਨੇ ਜੋ ਵਾਪਸ ਕੱਢਣ ਦਾ ਫੈਸਲਾ ਕੀਤਾ ਠੀਕ ਕੀਤਾ, ਕਿਉਂਕਿ ਉਹ ਟਰੰਪ ਨੇ ਵੀ, ਹਾਲਾਂਕਿ ਅਸੀਂ ਟਰੰਪ ਦੇ ਬਹੁਤ ਸਾਰੇ ਦੂਸਰੇ ਮੁੱਦਿਆਂ ਨੂੰ ਕ੍ਰਿਟਿਸਾਈਜ਼ ਕੀਤਾ, ਪਰ ਇਰਾਕ 'ਚੋਂ ਫੌਜ ਕੱਢਣ ਦਾ ਫੈਸਲਾ, ਅਫਗਾਨਿਸਤਾਨ 'ਚੋਂ ਫੌਜ ਕੱਢਣ ਦਾ ਫੈਸਲਾ, ਕਿਉਂਕਿ ਗਰਾਊਂਡ ਰਿਐਲਿਟੀ ਉਹਨੇ ਦੇਖੀ ਕਿ ਭਾਈ ਅਲਟੀਮੇਟਲੀ ਇਹੀ ਫੋਰਸ ਨੇ, ਉਦੋਂ ਵੀ ਅਸ਼ਰਫ ਗਨੀ ਬੈਠਾ ਹੀ ਸੀ, ਉਹਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਹੋਏ, ਔਰ ਹਾਲ ਦੀ ਘੜੀ ਜੇ ਕਹਿਣ ਹਾਂ ਅਸੀਂ ਵੀ ਮੋਨੀਟਰ ਕਰ ਰਹੇ ਹਾਂ, ਜੇ ਕੋਈ ਵੀ ਲਾਈਨ ਜਿਹੜੀ ਆ ਗਲਤ ਜਾਂਦੀ ਹੈ ਤੇ ਅਸੀਂ ਉਵੇਂ ਹੀ ਵਿਰੋਧ ਕਰਾਂਗੇ। ਔਰ ਇਹ ਅਮਰੀਕਾ ਦੀ ਬਿਊਟੀ ਹੈ। ਇਹ ਵੀ ਮਾਈਂਡਸੈਟ ਸਾਡਾ ਇੰਡੀਅਨ ਮਾਈਂਡਸੈਟ ਵਾਂਗ ਅਸੀਂ ਕਈ ਵਾਰ ਸੋਚਣ ਲੱਗ ਜਾਂਦੇ ਹਾਂ ਕਿ ਜੀ ਅੱਛਾ ਆਪਣੇ ਮੁਲਕ 'ਚ ਬਹਿ ਇਸ ਇੰਡੀਆ 'ਚ ਰਹਿ ਕੇ ਕੋਈ ਇੰਡੀਆ ਦੇ ਵਿਰੁੱਧ ਬੋਲਦਾ, ਇਹਦਾ ਦੇਸ਼ ਤੋੜਨਾ ਚਾਹੁੰਦਾ। ਉਹ ਅਮਰੀਕਾ ਦੀ ਖੂਬਸੂਰਤੀ ਇਹ ਹੈ ਕਿ ਵੀ ਐਗਰੀ ਟੂ ਡਿਸਐਗਰੀ, ਔਰ ਉਸ ਕ੍ਰਿਟਿਸਿਜ਼ਮ ਨੂੰ ਅਮਰੀਕਨ ਵੈਲਕਮ ਕਰਦੇ ਨੇ। ਰਾਦਰ ਬ੍ਰਿਟਿਸ਼ ਜਿਹੜੀ ਮੈਂਟੈਲਿਟੀ ਆ ਉਹ ਓਬੀਡੀਐਂਟ ਮੰਨਦੇ ਨੇ ਕਿ ਵੀ ਜਿਹੜਾ ਕਹਿ ਰਿਹਾ ਉਹ ਤੁਸੀਂ ਕਿਸੇ ਕਲਾਸਰੂਮ 'ਚ, ਇਹਨਾਂ ਦੇ ਵਰਕ ਪਲੇਸ 'ਚ ਅਮਰੀਕਨ ਉਹਦੀ ਇੱਜ਼ਤ ਕਰਦਾ ਜਿਹੜਾ ਚੈਲੰਜ ਕਰਦਾ, ਬਟ ਵਿਦ ਫੈਕਟਸ, ਔਰ ਉਹਨੂੰ ਉਹ ਰਿਸਪੈਕਟ ਨਾਲ ਦੇਖਦੇ ਨੇ। ਬ੍ਰਿਟਿਸ਼ਰਸ ਜਿਹੜਾ ਓਬੀਡੀਐਂਟ ਹੁੰਦਾ ਹੈ, ਯੈਸ ਸਰ, ਉਹਦੀ, ਕਿਉਂਕਿ ਉਹਨਾਂ ਦੀ ਉਹ ਕਲੋਨੀਅਲ ਮਾਈਂਡ ਸੈਟ ਹੈ। ਸੋ ਇਹ ਅਮਰੀਕਾ ਦੀ ਮਹਾਨਤਾ ਨੂੰ ਛੁਟਿਆਉਂਦਾ ਨਹੀਂ ਹੈ,
ਅਮਰੀਕਾ ਨੂੰ ਹੋਰ ਵੱਡਾ ਕਰਦਾ ਹੈ ਕਿ ਭਾਈ ਤੁਸੀਂ ਇਸ ਗੱਲ ਨੂੰ, ਔਰ ਇਹੀ ਫਰੀडम ਆਫ ਐਕਸਪ੍ਰੈਸ਼ਨ ਹੈ